ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਤੁਹਾਡੇ ਲਈ ਇੱਕ ਸਪੈਸ਼ਲ ਰਿਪੋਰਟ USA ਦੁਨੀਆ ਦੀ ਸੁਪਰ ਪਾਵਰ ਤੇ ਇੱਥੇ ਦੇ ਜਿਹੜੇ ਬਾਰਡਰ ਆ ਉਹਨਾਂ ਦੀ ਕੀ ਕੰਡੀਸ਼ਨ ਆ ਉਹਦੇ ਉੱਤੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਅੱਜ USA ਟੁਡੇ ਤੇ ਨਿਊਯਾਰਕ ਟਾਈਮਜ਼ ਨੇ ਬਹੁਤ ਹੀ ਵਧੀਆ ਜਿਹੜੀ ਰਿਪੋਰਟ ਪੇਸ਼ ਕੀਤੀ ਆ ਵੀ ਕਿਸ ਤਰ੍ਹਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ USA 'ਚ ਹੋ ਰਹੀ ਆ ਤੇ ਤੁਸੀਂ ਸੋਚ ਨਹੀਂ ਸਕਦੇ। ਇਸ ਸਾਲ ਫਿਸਕਲ ਈਅਰ ਜਿਹੜਾ ਸਤੰਬਰ 30 ਨੂੰ ਐਂਡ ਹੁੰਦਾ ਆ ਉਹਦੇ ਵਿੱਚ 28 ਲੱਖ ਲੋਕ USA ਦੇ ਵਿੱਚ ਇਲੀਗਲੀ ਐਂਟਰ ਹੋਏ ਆ। ਇਹ ਦੁਨੀਆ ਦੀ ਸੁਪਰ ਪਾਵਰ ਆ। ਸੋ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੀ ਮਨ ਦੀ ਕੀ ਮਨਸ਼ਾ ਹੈਗੀ ਆ, ਜਾਂ ਤਾਂ ਇਹ ਕੰਟਰੀ ਨੂੰ ਮੈਸਅਪ ਕਰਨਾ ਚਾਹੁੰਦੇ ਆ, ਸੋਸ਼ਲਿਸਟ ਬਣਾਉਣਾ ਚਾਹੁੰਦੇ ਆ, ਜਾਂ ਬਿਲਕੁਲ ਹੀ ਕਿਤੇ ਥਰਡ ਕਲਾਸ ਕੰਟਰੀ ਤਾਂ ਨਹੀਂ ਬਣਾ ਰਹੇ। ਪਿਛਲੇ 3 ਸਾਲਾਂ ਤੋਂ ਸਾਰਾ ਕੁਝ ਇਹੀ ਵਾਪਰ ਰਿਹਾ ਹੈਗਾ। ਹੁਣ ਜਿਹੜੀਆਂ ਹਾਰਡ ਕੋਡ ਡੈਮੋਕ੍ਰੇਟ ਸਟੇਟਸ ਵੀ ਹੈਗੀਆਂ, ਡੈਮੋਕ੍ਰੇਟ ਸ਼ਹਿਰ ਆ, ਉਹ ਵੀ ਉਹਨਾਂ ਦੇ ਮੇਅਰ ਤੜਫ ਰਹੇ ਆ ਵੀ ਇਹ ਕੀ ਕੁਝ ਵਾਪਰ ਰਿਹਾ ਹੈਗਾ। ਸੋ ਦੋਨੋਂ ਜਿਹੜੀਆਂ ਅੱਜ ਸਪੈਸ਼ਲ ਰਿਪੋਰਟਸ ਆਈਆਂ ਇਮੀਗ੍ਰੇਸ਼ਨ ਦੇ ਉੱਤੇ, ਇਲੀਗਲ ਇਮੀਗ੍ਰੇਸ਼ਨ ਦੇ ਉੱਤੇ, USA ਟੁਡੇ ਤੇ ਨਿਊਯਾਰਕ ਟਾਈਮ, ਉਹਨਾਂ ਦੇ ਕੁਛ ਅੰਸ਼ ਜਿਹੜੇ ਆ ਉਹ ਮੈਂ ਤੁਹਾਡੇ ਨਾਲ ਪੇਸ਼ ਕਰਨ ਜਾ ਰਿਹਾ। ਕਹਿੰਦੇ ਵੀ 2023 ਦੇ ਵਿੱਚ ਜੋ ਫਿਸਕਲ ਈਅਰ ਸਤੰਬਰ 30 ਨੂੰ ਐਂਡ ਹੋਇਆ 28 ਲੱਖ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹ ਬਾਰਡਰ ਤੋਂ ਫੜੇ ਗਏ ਆ ਤੇ ਉਹਨਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ USA ਦੇ ਵਿੱਚ। ਇੱਥੋਂ ਤੁਸੀਂ ਅੰਦਾਜ਼ਾ ਲਾਇਓ ਵੀ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰ ਰਹੇ ਆ ਉਹਨਾਂ ਦੀਆਂ ਕਦ ਤੱਕ ਜਿਹੜੀਆਂ ਡੇਟਾਂ ਆਉਣੀਆਂ ਹੈਗੀਆਂ। ਇਸ ਤੋਂ ਪਿਛਲੇ ਸਾਲ 22 ਲੱਖ ਲੋਕ ਜਿਹੜੇ ਆ ਉਹ USA ਮੈਕਸੀਕੋ ਬਾਰਡਰ ਦੇ ਰਾਹੀਂ ਐਂਟਰ ਹੋਏ ਸੀ। ਉਸ ਤੋਂ ਪਿਛਲੇ ਸਾਲ 21 ਲੱਖ ਦੇ ਕਰੀਬ ਲੋਕ ਜਿਹੜੇ ਆ ਉਹ ਬਾਰਡਰ ਦੇ ਉੱਤੇ ਐਂਟਰ ਹੋਏ ਸੀ। ਐਡਮ ਆਈਸਕਨ ਜੋ ਹੈਗੇ ਆ ਡਾਇਰੈਕਟਰ ਆਫ ਡਿਫੈਂਸ ਵਾਸ਼ਿੰਗਟਨ ਦੇ ਵਿੱਚ ਆ, ਨਾਨ ਪ੍ਰੋਫਿਟ ਇੱਕ ਐਡਵੋਕੇਸੀ ਆਰਗੇਨਾਈਜੇਸ਼ਨ ਆ, ਉਹਨੂੰ ਚਲਾਉਂਦੇ ਹੈਗੇ ਆ। ਉਹ ਕਹਿੰਦੇ ਆ ਵੀ ਇਹ ਇੱਦਾਂ ਦਾ ਅਮਰੀਕਾ ਦੀ ਹਿਸਟਰੀ 'ਚ ਕਦੇ ਕੁਝ ਵਾਪਰਿਆ ਨਹੀਂ। ਇਸ ਤੋਂ ਬਾਅਦ ਜਿਹੜੇ ਅਮਰੀਕਨਸ ਆ ਉਹ ਪੂਰੀ ਤਰ੍ਹਾਂ ਫਰਸਟ੍ਰੇਟਡ ਹੈਗੇ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਲੋਕ ਉਹਨਾਂ ਦੀਆਂ ਨੇਬਰਹੁੱਡਸ ਦੇ ਵਿੱਚ ਆ ਰਹੇ ਆ, ਉਹਨਾਂ ਦੇ ਸ਼ੈਲਟਰ ਬਣ ਰਹੇ ਆ। ਆਮ ਜਿਹੜੇ ਸਕੂਲ ਹੈਗੇ ਆ ਉੱਥੇ ਜਿਹੜੀ ਸਕੂਲਾਂ ਦੇ ਵਿੱਚ ਐਡਮਿਸ਼ਨ ਆ ਉਹ ਡਬਲ ਟ੍ਰਿਪਲ ਹੋ ਗਿਆ, ਟੀਚਰ ਅਵੇਲੇਬਲ ਨਹੀਂ ਹੈਗੇ, ਐਜੂਕੇਸ਼ਨ ਸਿਸਟਮ ਮੈਸਅਪ ਹੋ ਰਿਹਾ, ਮੈਡੀਕਲ ਸਿਸਟਮ ਜਿਹੜਾ ਅਪਸੈਟ ਹੋ ਰਿਹਾ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਤਾਂ ਜੇ ਤੁਸੀਂ ਅਨਡਾਕੂਮੈਂਟਡ ਆ ਤਾਂ ਵੀ ਤੁਹਾਨੂੰ ਉਹ ਜਿਹੜੀ ਫ੍ਰੀ ਮੈਡੀਕਲ ਪ੍ਰੋਵਾਈਡ ਕਰਦੀ ਆ ਸਟੇਟ ਆਫ ਕੈਲੀਫੋਰਨੀਆ। ਸੋ ਜਿਹੜੇ ਮੋਸਟਲੀ ਇਹ ਜਿਹੜੇ ਇਮੀਗ੍ਰੈਂਟਸ ਆ ਰਹੇ ਆ ਇਹ ਵੈਨਜ਼ੂਏਲਾ, ਨਿਕਾਰਾਗੁਆ ਤੇ ਸਾਊਥ ਅਫਰੀਕਨ ਕੰਟਰੀਜ਼ ਤੋਂ ਆ ਰਹੇ। ਹਾਂ ਆਫ ਕੋਰਸ ਪੰਜਾਬੀ ਵੀ ਆ ਰਹੇ ਆ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਗੁਜਰਾਤ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਹੈਗੇ ਆ। ਇੱਦਾਂ ਦੀ ਸਿਚੁਏਸ਼ਨ ਬਣੀ ਹੋਈ ਆ। ਇੱਕ ਜੋ ਟੈਕਸਸ ਵਾਲਾ ਬਾਰਡਰ ਆ ਉੱਥੇ 8000 ਇਮੀਗ੍ਰੈਂਟਸ ਡੇਲੀ ਐਂਟਰ ਹੋ ਰਿਹਾ। 8000 ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੱਡਾ ਵੱਡਾ ਨੰਬਰ ਹੈਗਾ। ਵੈਨਜ਼ੂਏਲਾ, ਗਵਾਟੇਮਾਲਾ, ਨਿਕਾਰਾਗੁਆ, ਐਲ ਸਲਵਾਡੋਰ, ਇਹ ਜਿਹੜੇ ਕਹਿੰਦੇ ਯੂ ਨੇਮ ਇਟ, ਕਿਹੜੀ ਦੁਨੀਆ ਦਾ ਮੁਲਕ ਆ। ਚੀਨੀ ਜਿਹੜੇ ਚਾਈਨੀਜ਼ ਆ ਉਹ ਕਹਿੰਦੇ ਜੀ ਚਾਈਨਾ ਨੇ ਸੁਪਰ ਪਾਵਰ ਬਣ ਜਾਣਾ, ਅਮਰੀਕਾ ਨੂੰ ਪਛਾੜ ਦੇਣਾ। ਚਾਈਨਾ ਦੇ ਲੋਕ ਇਲੀਗਲੀ ਬਾਰਡਰ ਕ੍ਰਾਸ ਕਰਕੇ ਪੋਲੀਟੀਕਲ ਅਸਾਈਲਮ ਅਪਲਾਈ ਕਰ ਰਹੇ ਹੈਗੇ ਆ। ਮੈਕਸੀਕੋ ਦੇ ਪ੍ਰੈਜ਼ੀਡੈਂਟ ਐਂਡਰਿਊ ਮੈਨੂਅਲ ਲੋਪੇਜ਼ ਓਬਰਾਡੋਰ ਆਲਮੋ ਕਰਕੇ ਜਿਹਨੂੰ ਜਾਣੇ ਜਾਂਦਾ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਪਿਛਲੇ ਕੁਝ ਹਫ਼ਤੇ ਪਹਿਲਾਂ 1,42,000 ਮਾਈਗਰੈਂਟਸ ਬਾਰਡਰ ਦੇ ਉੱਤੇ ਪਹਿਲੇ ਜਿਹੜਾ ਹਫ਼ਤਾ ਆ, ਪਹਿਲੇ ਹਾਫ ਆ ਸਤੰਬਰ ਮਹੀਨੇ ਦਾ, ਉੱਥੇ ਬਾਰਡਰ ਦੇ ਉੱਤੇ ਲੋਕ ਪਹੁੰਚੇ ਹੋਏ ਸੀ ਬਾਰਡਰ ਕ੍ਰਾਸ ਕਰਨ ਦੇ ਲਈ। ਸੋ ਇਹ USA ਕਿਉਂ ਇਹ ਜਿਹੜਾ ਇੱਦਾਂ ਦਾ ਕੰਮ ਕਰ ਰਿਹਾ ਹੈਗਾ, ਆਮ ਲੋਕ ਬੜੇ ਅਪਸੈਟ ਹੈਗੇ ਆ। ਹੁਣ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਤਾਂ ਸੋਚਿਆ ਸੀ ਵੀ ਨਹੀਂ ਜੀ ਅਸੀਂ ਹਰ ਇੱਕ ਨੂੰ ਅਲਾਓ ਕਰ ਦੇਣਾ, ਇੱਥੇ ਜਿਹੜਾ ਮਰਜ਼ੀ ਆ ਸਕਦਾ ਹੈਗਾ। ਤੁਸੀਂ ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹਨਾਂ ਦੇ ਬਿਆਨ ਸੁਣਦੇ ਰਹਿੰਦੇ ਆ ਵੀ ਕਿੱਦਾਂ ਦੇ ਜਿਹੜੇ ਉਹਨਾਂ ਦੇ ਬਿਆਨ ਆਉਂਦੇ ਹੈਗੇ ਆ। ਲੌਰਾ ਕਰੂਜ਼ ਅਕੋਸਟਾ ਇੱਕ ਐਲ ਪਾਸੋ ਜਿਹੜੀ ਸ਼ਹਿਰ ਆ ਟੈਕਸਸ ਦਾ, ਉੱਥੇ ਦੇ ਸਪੋਕਸਮੈਨ ਆ, ਉਹਨਾਂ ਨੇ ਦੱਸਿਆ ਵੀ 1800 ਮਾਈਗਰੈਂਟ ਹਰ ਰੋਜ਼ ਉਹਨਾਂ ਦੇ ਸ਼ਹਿਰ 'ਚ ਐਂਟਰ ਹੋ ਰਿਹਾ। ਹੁਣ ਤੁਸੀਂ ਦੇਖੋ ਵੀ ਜਿਹੜਾ ਇੱਕ ਐਲ ਪਾਸੋ ਛੋਟਾ ਜਿਹਾ ਸ਼ਹਿਰ ਆ ਬਾਰਡਰ ਦੇ ਉੱਤੇ,
ਮੈਕਸੀਕੋ ਦੇ ਤੇ USA ਦੇ ਬਾਰਡਰ 'ਚ, USA ਵਾਲੀ ਸਾਈਡ 'ਤੇ। ਉੱਥੇ 1800 ਬੰਦਾ ਹਰ ਰੋਜ਼ ਐਂਟਰ ਹੋ ਰਿਹਾ ਹੋਵੇ ਤੇ ਉਸ ਸ਼ਹਿਰ ਦੀ ਜਿਹੜੀ ਕੀ ਸਿਚੁਏਸ਼ਨ ਬਣਦੀ ਹੋਊਗੀ। ਸੋ ਟੈਕਸਸ ਦੇ ਗਵਰਨਰ ਐਬਟ, ਡੀਸੈਂਟਿਸ, ਨਿਊਯਾਰਕ ਦੇ ਜਿਹੜੇ ਹੈਗੇ ਆ ਮੇਅਰ ਐਡਮਸ, ਉਹ ਵੀ ਇੰਨੇ ਜ਼ਿਆਦਾ ਅਪਸੈਟ ਆ। ਉਹ ਕਹਿੰਦੇ ਵੀ ਮੈਂ ਯਕੀਨ ਨਹੀਂ ਕਰਦਾ ਵੀ ਕੀ ਕੁਝ ਵਾਪਰ ਰਿਹਾ, ਹਾਲਾਂਕਿ ਉਹ ਖੁਦ ਉਹ ਡੈਮੋਕ੍ਰੇਟ ਹੈਗੇ ਆ। ਨਿਊਯਾਰਕ ਸਿਟੀ ਦੇ ਵਿੱਚ ਕਹਿੰਦੇ ਭਈ 1,20,000 ਦੇ ਕਰੀਬ ਲੋਕ ਜਿਹੜੇ ਇਲੀਗਲ ਲੋਕ ਆ ਉਹ ਪਿਛਲੇ ਸਾਲ ਉੱਥੇ ਪਹੁੰਚੇ ਹੈਗੇ ਆ। ਉਹ ਕਹਿੰਦੇ ਵੀ ਇਦਾਂ ਦੀ ਸਿਚੁਏਸ਼ਨ ਆ, ਸਾਡੇ ਸਕੂਲਾਂ 'ਚ ਨਹੀਂ ਹੈਂਡਲ ਹੋ ਰਿਹਾ, ਹਸਪੀਟਲਾਂ 'ਚ ਨਹੀਂ ਹੈਂਡਲ ਹੋ ਰਿਹਾ ਲੋਕ, ਕਿਉਂਕਿ ਨੈਚੁਰਲੀ ਜਦੋਂ ਬਿਮਾਰ ਹੁੰਦੇ ਹੈਗੇ ਆ ਤੇ ਹਸਪਤਾਲ ਜਾਣਾ ਆ। ਵਾਈਟ ਹਾਊਸ ਇਹ ਕਹਿ ਰਿਹਾ ਵੀ ਕਾਂਗਰਸ ਨੂੰ ਕੁਛ ਨਾ ਕੁਛ ਇਹਦੇ ਉੱਤੇ, ਰਿਫਾਰਮ ਦੇ ਉੱਤੇ, ਇਮੀਗ੍ਰੇਸ਼ਨ 'ਤੇ ਕੋਈ ਬਿੱਲ ਲਿਆਉਣਾ ਚਾਹੀਦਾ ਹੈਗਾ, ਪਰ ਕੌਣ ਲਿਆਵੇ ਬਿੱਲ, ਠੀਕ ਹੈ ਕਿ ਨਹੀਂ। ਸੋ ਇਹ ਜਿਹੜੀ ਸਿਚੁਏਸ਼ਨ ਆ ਬਹੁਤ ਹੀ ਜ਼ਿਆਦਾ ਬੈਡ ਬਣੀ ਹੋਈ ਆ। ਅਲਟੀਮੇਟਲੀ ਇਹਦਾ ਅਸਰ ਆਉਣ ਵਾਲੀਆਂ 2024 ਦੀਆਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀਆਂ ਉਹਨਾਂ 'ਤੇ ਬਹੁਤ ਵੱਡਾ ਅਸਰ ਪੈਣਾ ਹੈਗਾ। 3 ਸਾਲਾਂ ਦੇ ਵਿੱਚ 7 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹ ਇਲੀਗਲੀ ਬਾਰਡਰ ਕ੍ਰਾਸ ਕਰਕੇ USA 'ਚ ਆ ਗਏ ਹੋਣ, ਤੇ ਉੱਤੋਂ USA ਦੁਨੀਆ ਦੀ ਸੁਪਰ ਪਾਵਰ ਹੋਵੇ। ਸੋ ਕਿੱਦਾਂ ਦਾ ਇਹ ਬਾਰਡਰ ਆ, ਇੱਥੇ ਜੇ ਕੋਈ ਟੈਰਰਿਸਟ ਆ ਜਾਂਦਾ, ਜੇ ਕੋਈ ਐਂਟੀ ਨੈਸ਼ਨਲ ਜਿਹੜਾ ਅਮਰੀਕਾ ਦੇ ਉਲਟ ਬੰਦਾ, ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਬੜਾ ਅਨਰੈਸਟ ਆ, ਤੇ ਫਿਰ ਕੀ ਸਿਚੁਏਸ਼ਨ ਹੋਊਗੀ। ਸੋ ਜੋ ਕੁਝ ਪ੍ਰੈਜ਼ੀਡੈਂਟ ਟਰੰਪ ਉਸ ਟਾਈਮ ਕਹਿ ਰਹੇ ਸੀ, ਉਹਨਾਂ ਦੇ ਟਾਈਮ ਦੇ ਉੱਤੇ ਉਹਨਾਂ ਨੇ ਇੱਕ ਟਾਈਮ 'ਤੇ 0 ਕ੍ਰਾਸਿੰਗ ਜਿਹੜੀ ਆ ਉਹ ਕਰ ਦਿੱਤੀ ਸੀ। ਹੁਣ ਉਹ ਟੋਟਲੀ ਉਲਟ ਹੋਇਆ। ਜਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੰਧ ਬਣਾਉਣੀ ਆ, ਕੰਧ ਬਣ ਰਹੀ, ਤਾਂ ਸਾਰੇ ਡੈਮੋਕ੍ਰੇਟਸ ਨੇ ਵਿਰੋਧ ਕੀਤਾ। ਹੁਣ ਆਲਰੇਡੀ ਜਿਹੜੀ ਵਾਲ ਆ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈਗੀ ਆ। ਕਹਿੰਦੇ ਭਈ ਮੈਸਾਚੂਸੇਟਸ ਦੇ ਵਿੱਚ $45 ਮਿਲੀਅਨ ਉਹਨਾਂ ਦਾ ਖਰਚ ਹੋ ਰਿਹਾ। 6,000 ਦੇ ਕਰੀਬ ਜਿਹੜੀਆਂ ਫੈਮਿਲੀਜ਼ ਆ ਅਨਡਾਕੂਮੈਂਟ ਉੱਥੇ ਰਹਿ ਰਹੀਆਂ ਹੈਗੀਆਂ, ਗਵਰਨਮੈਂਟ ਉਹਨਾਂ ਦੇ ਉੱਤੇ ਖਰਚ ਕਰ ਰਹੀ ਹੈਗੀ ਆ। ਨਿਊਯਾਰਕ ਦੇ ਲੋਕਾਂ ਦਾ ਸਰਵੇ ਕੀਤਾ ਗਿਆ। ਨਿਊਯਾਰਕ ਡੈਮੋਕ੍ਰੇਟ ਲਿਬਰਲ ਸਿਟੀ ਆ। 82% ਲੋਕ ਨਿਊਯਾਰਕ ਦੇ ਕਹਿ ਰਹੇ ਆ ਵੀ ਇੱਕ ਬਹੁਤ ਵੱਡੀ ਸੀਰੀਅਸ ਪ੍ਰੋਬਲਮ ਹੈਗੀ ਆ। ਨਿਊਯਾਰਕ ਦੇ ਮੇਅਰ ਜੋ ਐਡਮ ਆ, ਉਹਨਾਂ ਨੇ $5 ਬਿਲੀਅਨ ਇਸ ਸਾਲ ਰੱਖਿਆ ਸਿਰਫ ਅਨਡਾਕੂਮੈਂਟਡ ਲੋਕਾਂ ਨੂੰ ਸੈਟਲ ਕਰਨ ਦੇ ਲਈ, ਉਹਨਾਂ ਦੇ ਸਕੂਲ ਲਈ, ਉਹਨਾਂ ਦੀ ਸਿਹਤ ਦੀਆਂ ਸੇਵਾਵਾਂ ਦੇ ਲਈ, ਹੋਰ ਰਹਿਣ ਦੇ ਲਈ, ਸਾਰੇ ਕਾਸੇ ਦੇ ਲਈ। ਅਲਟੀਮੇਟਲੀ ਕੀ ਹੋਣਾ ਆ ਭਈ ਰੇਸਿਜ਼ਮ ਵਧਣਾ ਹੈਗਾ ਆ, ਹੇਟ ਕ੍ਰਾਈਮ ਵਧਣਾ ਹੈਗਾ ਆ, ਬੈਕਲੈਸ਼ ਬਹੁਤ ਹੁੰਦਾ। ਆਪਾਂ ਦੇਖਿਆ ਆ ਨਿਊਯਾਰਕ ਦੇ ਕਈ ਸ਼ਹਿਰਾਂ ਦੇ ਵਿੱਚ ਜਦੋਂ ਉੱਥੇ ਹੀਅਰਿੰਗ ਹੁੰਦੀਆਂ ਸਿਟੀ ਦੀਆਂ ਲੋਕਲ ਲੈਵਲ 'ਤੇ, ਕਿੱਦਾਂ ਉੱਥੇ ਲੋਕ ਇੱਕ ਦੂਜੇ ਨੂੰ ਲੜਨ ਤੱਕ ਜਾਂਦੇ ਹੈਗੇ ਆ। ਸੋ ਸਿਚੁਏਸ਼ਨ USA ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਬੈਡ ਹੈਗੀ ਆ। ਅੱਛਾ, ਜੇ ਹੁਣ ਅਸਾਈਲਮ ਦੀ ਗੱਲ ਕਰਦੇ ਜਾਈਏ, ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਸੋਚਣਗੇ ਲੈ ਯਾਰ ਇਹ ਬੋਲੀ ਜਾਂਦੇ ਆ ਵੀ ਅਸੀਂ ਤਾਂ ਆਉਣਾ ਹੈ ਬਾਰਡਰ ਕ੍ਰਾਸ ਕਰਕੇ। ਇਹ ਤੁਹਾਨੂੰ ਮੈਂ ਦੱਸ ਰਿਹਾ ਸਿਚੁਏਸ਼ਨ ਕੀ ਆ। ਇੱਕ ਟਾਈਮ ਸੀ USA 'ਚ 92 ਤੇ 93 ਵੇਲੇ ਜਿਹੜੇ ਲੋਕ ਇੱਥੇ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਸੀ, 6 ਮਹੀਨਿਆਂ ਦੇ ਵਿੱਚ ਉਹਨਾਂ ਦੀ ਫੈਮਿਲੀ ਵੀ ਇੱਥੇ ਆ ਜਾਂਦੀ ਸੀ। ਹੁਣ 5-5 7 ਸਾਲ ਲੋਕਾਂ ਦੀਆਂ ਡੇਟਸ ਨਹੀਂ ਆ ਰਹੀਆਂ ਹੈਗੀਆਂ। ਫੈਮਿਲੀ ਤਾਂ ਪਤਾ ਨਹੀਂ ਕਦੋਂ ਆਉਣੀ ਹੈਗੀ ਆ, ਡਿਫਰੈਂਟ ਸਟੋਰੀ ਹੈਗੀ ਆ। ਉੱਪਰੋਂ USA ਦੇ ਵਿੱਚ ਰਿਸੈਸ਼ਨ ਸ਼ੁਰੂ ਹੋ ਚੁੱਕਾ, ਲੋਕਾਂ ਨੂੰ ਜੌਬਸ ਨਹੀਂ ਮਿਲ ਰਹੀਆਂ। ਬਹੁਤ ਸਾਰੇ ਜਿਹੜੇ ਇੰਡੀਅਨ ਰੈਸਟੋਰੈਂਟਸ ਵਾਲੇ ਆ, ਪੰਜਾਬੀ ਰੈਸਟੋਰੈਂਟਾਂ ਵਾਲੇ ਆ, ਉਹ ਕਹਿੰਦੇ ਵੀ ਸਾਡੇ ਕੋਲ ਲੋਕ ਇੱਦਾਂ ਦੇ ਆਉਂਦੇ ਆ ਭਾਈ ਸਾਨੂੰ ਕੰਮ 'ਤੇ ਰੱਖ ਲਓ, ਤਨਖਾਹ ਬੇਸ਼ੱਕ ਦੀ ਨਾ ਦਿਓ, ਸਾਨੂੰ ਰਹਿਣ ਲਈ ਅਤੇ ਰੋਟੀ ਪਾਣੀ ਲਈ ਜਿਹੜਾ ਖਰਚਾ ਦੇ ਦਿਓ। 2 ਸਾਲ ਪਹਿਲਾਂ ਸਿਚੁਏਸ਼ਨ ਟੋਟਲੀ ਡਿਫਰੈਂਟ ਸੀ। ਸੋ ਜਿਹੜਾ ਕੋਈ ਬੰਦਾ ਕਿਤੇ ਸੋਚ ਵੀ ਰਿਹਾ ਨਾ ਵੀ ਮੈਂ ਇਹ ਗਲਤ ਕੰਮ ਕਰਕੇ ਆ ਜਾਊਂਗਾ, ਉਹਨਾਂ ਨੂੰ ਇਹ ਸਾਰੇ ਫੈਕਟਸ ਦੇਖਣੇ ਚਾਹੀਦੇ ਹੈਗੇ ਆ। ਹੂਸਟਨ ਦੇ ਵਿੱਚ ਜਿਹੜੇ ਪੋਲੀਟੀਕਲ ਅਸਾਈਲਮ ਦੇ ਅਪਰੂਵਲ ਰੇਟਿੰਗ ਦੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ। ਹੂਸਟਨ ਦੇ ਵਿੱਚ ਜਿਹੜੇ ਪੋਲੀਟੀਕਲ ਅਸਾਈਲਮ ਜਿਹੜਾ ਕੋਈ ਅਪਲਾਈ ਕਰਦਾ, 92% ਲੋਕਾਂ ਦੇ ਪੋਲੀਟੀਕਲ ਅਸਾਈਲਮ ਡਿਨਾਈ ਹੁੰਦੇ ਆ। ਮਿਆਮੀ ਦੇ ਵਿੱਚ 81% ਲੋਕਾਂ ਦੇ ਜਿਹੜੇ ਪੋਲੀਟੀਕਲ ਅਸਾਈਲਮ ਆ ਉਹ ਡਿਨਾਈ ਹੁੰਦੇ ਹੈਗੇ ਆ। ਨਿਊਯਾਰਕ ਦੇ ਵਿੱਚ 26% ਲੋਕਾਂ ਦੇ ਜਿਹੜੇ ਪੋਲੀਟੀਕਲ ਅਸਾਈਲਮ ਆ ਉਹ ਡਿਨਾਈ ਹੁੰਦੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ USA 'ਚ ਬਣੀ ਹੋਈ ਹੈਗੀ ਆ। ਅੱਜ ਨਿਊਯਾਰਕ ਟਾਈਮ ਤੇ USA ਟੂਡੇ ਨੇ ਇਹਦੇ 'ਤੇ ਸਪੈਸ਼ਲ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ USA ਦੇ ਵਿੱਚ ਲੋਕ ਬੁਰੀ ਤਰ੍ਹਾਂ ਅਪਸੈਟ ਹੈਗੇ ਆ। ਕਈ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜੋ ਆ ਇਲੀਗਲੀ USA 'ਚ ਐਂਟਰ ਹੋ ਰਹੇ ਆ ਤੇ ਸਰਕਾਰ ਇਹਦੇ 'ਤੇ ਕੁਛ ਕਰ ਕਿਉਂ ਨਹੀਂ ਰਹੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬ।